ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ। ਭਾਰਤ ਵਿੱਚ 2014 ਦੀਆਂ ਪਾਰਲੀਮੈਂਟ ਚੋਣਾਂ ਨੂੰ ਲੈ ਕੇ ਚੋਣ ਮੁਹਿੰਮ ਪੂਰੀ ਤਰ੍ਹਾਂ ਭਖੀ ਹੋਈ ਹੈ। ਪੰਜਾਬ ਵਿੱਚ 13 ਪਾਰਲੀਮੈਂਟ ਦੀਆਂ ਸੀਟਸ ਲਈ ਮੁੱਖ ਧਿਰਾਂ ਕਾਂਗਰਸ, ਬਾਦਲ ਅਕਾਲੀ ਦਲ, BJP ਤੇ ਆਮ ਆਦਮੀ ਪਾਰਟੀ ਬਣ ਗਈਆਂ ਹਨ। ਪੰਥਕ ਹਲਕਿਆਂ ਵਿੱਚ ਇੱਕ ਉਦਾਸੀ ਤੇ ਅਫਸੋਸ ਹੈ ਕਿ ਸਾਡੀਆਂ ਧਿਰਾਂ ਪੰਥਕ ਏਜੰਡੇ ਨੂੰ ਮੁੱਖ ਰੱਖ ਕੇ ਕੋਈ ਸਾਂਝਾ ਫਰੰਟ ਬਣਾਉਣ ਵਿੱਚ ਕਾਮਯਾਬ ਨਹੀਂ ਹੋਈਆਂ। ਹਾਲਾਂਕਿ ਅਕਾਲੀ ਦਲ ਅੰਮ੍ਰਿਤਸਰ ਨੇ ਚੋਣਾਂ ਵਿੱਚ ਆਪਣੇ ਉਮੀਦਵਾਰ ਖੜੇ ਕੀਤੇ ਹਨ। ਵਿਊਅਰ ਸਰਦਾਰ ਜਸਪਾਲ ਸਿੰਘ ਹੈਰਾ, ਐਡੀਟਰ ਪਹਿਰੇਦਾਰ ਨਿਊਜ਼ਪੇਪਰ, ਜਿਨ੍ਹਾਂ ਨਾਲ ਅੱਜ ਅਸੀਂ ਤੁਹਾਡੀ ਗੱਲਬਾਤ ਕਰਵਾਉਣ ਜਾ ਰਹੇ ਹਾਂ, ਇਹਨਾਂ ਨੇ ਇਸ ਸੰਬੰਧੀ ਵਿਸ਼ੇਸ਼ ਲੇਖ ਵੀ ਲਿਖਿਆ ਹੈ ਜਿਸ ਵਿੱਚ ਕੌਮ ਦੀ ਇਸ ਤਰਾਸਦੀ ਨੂੰ ਬਿਆਨ ਕੀਤਾ ਗਿਆ ਹੈ। ਇਸ ਵਿਸ਼ੇ ਅਤੇ ਹੋਰ ਪੰਥਕ ਮਸਲਿਆਂ ਸੰਬੰਧੀ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਤਾਂ ਸਾਨੂੰ ਆਨਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਜਸਪਾਲ ਸਿੰਘ ਹੈਰਾ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਹਨਾਂ ਚੋਣਾਂ ਵਿੱਚ ਕੋਈ ਵੀ ਪੰਥਕ ਜਾਂ ਪੰਜਾਬ ਦਾ ਮਸਲਾ ਨਾ ਹੀ ਚਰਚਾ ਦਾ ਵਿਸ਼ਾ ਤੇ ਨਾ ਹੀ ਆਪਣੀਆਂ ਪੰਥਕ ਧਿਰਾਂ ਨੇ ਕੋਈ ਸਾਂਝਾ ਪ੍ਰੋਗਰਾਮ ਦਿੱਤਾ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਸਮਝਦਾ ਕਿ ਕੌਮ ਦੇ ਲਈ ਵੱਡੀ ਨਮੋਸ਼ੀ ਵਾਲੀ, ਨਿਰਾਸ਼ਾ ਵਾਲੀ ਗੱਲ ਹੈ ਕਿ ਅਸੀਂ ਜਿਹੜੀਆਂ ਇਹ ਲੋਕ ਸਭਾ ਦੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਜਿਹੜੇ ਪੰਥਕ ਏਜੰਡੇ ਨੇ, ਜਿਹੜੇ ਸਿੱਖ ਮੁੱਦੇ ਨੇ ਜਾਂ ਜਿਹੜੀਆਂ ਪੰਜਾਬ ਦੀਆਂ ਗੰਭੀਰ ਸਮੱਸਿਆਵਾਂ ਨੇ, ਉਹਨਾਂ ਨੂੰ ਲੈ ਕੇ ਇਹਨਾਂ ਚੋਣਾਂ ਦੇ ਵਿੱਚ ਕਿਧਰੇ ਵੀ ਕੋਈ ਚਰਚਾ ਨਹੀਂ। ਕਾਰਨ ਇਹ ਹੈ ਕਿ ਇਸ ਚੋਣ ਅਖਾੜੇ ਦੇ ਵਿੱਚ ਪੰਥਕ ਧਿਰਾਂ ਨੇ ਜਿਹੜੀਆਂ ਉਹ ਲਗਭਗ ਅਲੋਪ ਨੇ। ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਹੈ ਜਿਹੜੀ ਕਿ ਪੰਥਕ ਧਿਰਾਂ ਇਕੱਠੀਆਂ ਹੋ ਕੇ ਕੋਈ ਸਾਂਝਾ ਮੋਰਚਾ ਬਣਾ ਕੇ ਚੋਣ ਮੈਦਾਨ ਦੇ ਵਿੱਚ ਆਉਂਦੀਆਂ, ਜਿਹੜੇ ਸਿੱਖ ਮੁੱਦੇ ਸੀ, ਸਿੱਖ ਸਮੱਸਿਆਵਾਂ ਸੀ, ਪੰਥਕ ਏਜੰਡਾ ਸੀ, ਉਹਨੂੰ ਲੋਕਾਂ ਕੋਲ ਲੈ ਕੇ ਜਾਇਆ ਜਾਂਦਾ। ਪਰੰਤੂ ਅਸੀਂ ਸਮਝਦੇ ਹਾਂ ਕਿ ਜਿਹੜੇ ਸਾਡੇ ਪੰਥਕ ਆਗੂ ਨੇ, ਜਿਹੜੇ ਆਪਣੇ ਤੌਰ ਤੇ ਗੱਲਾਂ ਕਰਦੇ ਨੇ ਨਿੱਜੀ ਰੂਪ ਵਿੱਚ, ਪੰਥਕ ਧਿਰਾਂ ਆਪਣੇ ਆਪ ਨੂੰ ਅਖਵਾਉਣ ਵਾਲੇ ਲੋਕ ਨੇ, ਜਿਹੜੇ ਆਗੂ ਨੇ, ਜਿਹੜੇ ਉਹ ਆਪਣੇ ਰੂਪ ਦੇ ਵਿੱਚ ਗੱਲਾਂ ਕਰਦੇ ਨੇ, ਪਰੰਤੂ ਇਕੱਠਾ ਹੋ ਕੇ ਸਾਂਝਾ ਮੋਰਚਾ ਬਣਾ ਕੇ ਚੱਲਣ ਲਈ ਤਿਆਰ ਨਹੀਂ ਹੁੰਦੇ। ਸੋ ਕੋਸ਼ਿਸ਼ਾਂ ਹੋਈਆਂ ਸੀ ਕਿ ਕੁਝ ਪੰਥਕ ਧਿਰਾਂ ਨੇ ਜਿਹੜੀਆਂ ਉਹ ਇਕੱਠੇ ਹੋ ਜਾਣ, ਪਰੰਤੂ ਜਦੋਂ ਆਪ ਪਾਰਟੀ ਹੈ ਜਿਹੜੀ ਉਹਦਾ ਦਿੱਲੀ ਦੇ ਵਿੱਚ ਚੜ੍ਹਤ ਹੋਈ, ਉਸ ਤੋਂ ਬਾਅਦ ਜਿਹੜੇ ਬਹੁਤ ਸਾਰੇ ਪੰਥਕ ਆਗੂ ਸੀ ਉਹ ਦੂਸਰਾ ਮੋਢਾ ਲੱਭਣ ਲਈ ਆਪ ਵੱਲ, ਦਿੱਲੀ ਵੱਲ ਭੱਜੇ ਤੇ ਕੋਸ਼ਿਸ਼ ਹਰ ਪੰਥਕ ਆਗੂ ਨੇ ਇਹ ਕੀਤੀ ਕਿ ਉਹਨੂੰ ਆਪ ਦਾ ਟਿਕਟ ਮਿਲ ਜੇ। ਸੋ ਬਜਾਏ ਇਸ ਦੇ ਕਿ ਪੰਥਕ ਧਿਰਾਂ ਇਕੱਠੀਆਂ ਹੋ ਕੇ ਪੰਜਾਬ ਦੇ ਵਿੱਚ ਕੋਈ ਸਾਂਝਾ ਮੋਰਚਾ ਬਣਾਉਣ, ਬਹੁਤੇ ਆਗੂਆਂ ਨੇ ਕੋਸ਼ਿਸ਼ ਕੀਤੀ ਕਿ ਉਹ ਆਪਦੇ ਮੋਢਿਆਂ ਤੇ ਚੜ੍ਹ ਕੇ ਪੰਜਾਬ ਦੇ ਵਿੱਚ ਚੋਣ ਅਖਾੜੇ ਵਿੱਚ ਉਤਰਨ ਤੇ ਜੋ ਉਸ ਵੇਲੇ ਹਾਲਾਤ ਸੀ, ਭਾਵੇਂ ਕਿ ਅੱਜ ਉਹ ਹਾਲਾਤ ਬਦਲ ਚੁੱਕੇ ਨੇ, ਆਪ ਦਾ ਜਿਹੜਾ ਉਹ ਵਾਰ ਸੀ ਉਹ ਅੱਜ ਨਹੀਂ ਰਿਹਾ। ਸੋ ਉਸ ਵੇਲੇ ਇਹਨਾਂ ਸਾਰੇ ਪੰਥਕ ਆਗੂਆਂ ਨੂੰ ਇਹ ਜਾਪਦਾ ਸੀ ਕਿ ਜਿਸ ਨੂੰ ਵੀ ਆਪ ਦੀ ਟਿਕਟ ਮਿਲ ਗਈ ਉਹ MP ਬਣ ਜੂ। ਸੋ ਕਿਸੇ ਨੇ ਬਜਾਏ ਇਸ ਗੱਲ ਦੇ ਕਿ ਪੰਥਕ ਏਕਤਾ ਕੀਤੀ ਜਾਵੇ, ਪੰਥਕ ਏਜੰਡੇ ਤੇ ਇਕਜੁੱਟ ਹੋਇਆ ਜਾਵੇ, ਸਾਰਿਆਂ ਨੇ ਉਹ ਦਿੱਲੀ ਵੱਲ, ਆਪ ਪਾਰਟੀ ਵੱਲ ਦੌੜ ਸੀ ਜਿਹੜੀ ਉਹ ਲਾਤੀ। ਤੇ ਦੂਸਰੇ ਪਾਸੇ ਮਾਨ ਦਲ ਵੱਲੋਂ ਇਕੱਲੇ ਰੂਪ ਵਿੱਚ ਹਮੇਸ਼ਾ ਹੀ ਜਿਸ ਤਰ੍ਹਾਂ ਉਹਨਾਂ ਵੱਲੋਂ ਕੀਤਾ ਜਾਂਦਾ ਕਿ ਉਹਨਾਂ ਨੇ ਇਕੱਲੇ ਰੂਪ ਵਿੱਚ ਆਪਣੇ ਸਾਰੇ ਕੈਂਡੀਡੇਟ ਨੇ ਜਿਹੜੇ ਉਹ ਅਨਾਉਂਸ ਕਰ ਦਿੱਤੇ। ਹੁਣ ਅੱਜ ਸਥਿਤੀ ਇਹ ਆ ਕਿ ਜਿਹੜੀਆਂ ਪੰਥਕ ਧਿਰਾਂ ਦੇ ਮਾਨ ਦਲ ਚੋਣ ਮੈਦਾਨ ਵਿੱਚ ਵੀ ਹੈ, ਉਹਦੀ ਕੋਈ ਹੋਂਦ ਹੈ ਜਿਹੜੀ ਉਹ ਕਿਤੇ ਵਿਖਾਈ ਨਹੀਂ ਦੇ ਰਹੀ, ਕਿਤੇ ਵੀ ਰੜਕਵੀਂ ਹੋਂਦ ਹੈ ਜਿਹੜੀ ਉਹ ਵਿਖਾਈ ਨਹੀਂ ਦੇ ਰਹੀ। ਤੇ ਦੂਸਰੇ ਪਾਸੇ ਇਹ ਹੋ ਰਿਹਾ ਕਿ ਕਈ ਹਲਕੇ ਇਹੋ ਜਿਹੇ ਨੇ ਜਿੱਥੇ ਪੰਥਕ ਸ਼ਖਸੀਅਤਾਂ ਨੇ ਜਿਹੜੀਆਂ ਉਹ ਆਪਸ ਵਿੱਚ ਟਕਰਾ ਰਹੀਆਂ ਨੇ। ਜਿਸ ਤਰ੍ਹਾਂ ਅਸੀਂ ਫਤਿਹਗੜ੍ਹ ਸਾਹਿਬ ਦੀ ਗੱਲ ਕਰਦੇ ਹਾਂ, ਇੱਕ ਪਾਸੇ ਸ਼ਹੀਦ ਭਾਈ ਬੇਅੰਤ ਸਿੰਘ ਦਾ ਪੁੱਤਰ ਚੋਣ ਮੈਦਾਨ 'ਚ ਆ ਤੇ ਦੂਸਰੇ ਪਾਸੇ ਆਪ ਵੱਲੋਂ ਹਰਵਿੰਦਰ ਸਿੰਘ ਖਾਲਸਾ ਜਿਹੜਾ ਨਾਰਵੇ ਦਾ ਰਾਜਦੂਤ ਰਿਹਾ ਵਾ ਉਹ ਚੋਣ ਮੈਦਾਨ 'ਚ ਆ। ਸੋ ਇਸੇ ਤਰ੍ਹਾਂ ਲੁਧਿਆਣਾ ਸੀਟ ਤੇ ਇੱਕ ਪਾਸੇ HS ਫੂਲਕਾ ਚੋਣ ਮੈਦਾਨ 'ਚ ਆ, ਦੂਸਰੇ ਪਾਸੇ ਮਾਨ ਦਲ ਦਾ ਕੈਂਡੀਡੇਟ ਉਹ ਵੀ ਚੋਣ ਮੈਦਾਨ 'ਚ ਆ। ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਹਲਕੇ ਬਣ ਗਏ ਨੇ ਕਿ ਜਿੱਥੇ ਕੁਝ ਪੰਥਕ ਸ਼ਖਸੀਅਤਾਂ ਜੇ ਮੈਦਾਨ 'ਚ ਨੇ ਤਾਂ ਉਹ ਇੱਕ ਦੂਜੇ ਦੇ ਸਾਹਮਣੇ ਖੜੀਆਂ ਨੇ। ਸੋ ਜਿੰਨੇ ਵੀ ਪੰਥਕ ਦਰਦੀ ਨੇ ਉਹਨਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਰੋਸ ਵੀ ਆ ਤੇ ਰੋਹ ਵੀ ਆ ਕਿ ਇਹ ਪੰਜਾਬ ਦੇ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਆ, ਉਸ ਪੰਜਾਬ ਦੇ ਵਿੱਚ ਜੇ ਸਿੱਖ ਮੁੱਦਿਆਂ ਦੀ ਗੱਲ ਚੋਣਾਂ ਵਿੱਚ ਗਾਇਬ ਆ ਤੇ ਉਹਦਾ ਕਾਰਨ ਕੀ ਆ। ਸੋ ਮੈਂ ਸਮਝਦਾ ਕਿ ਜਿਹੜੀ ਸਾਡੀ ਲੀਡਰਸ਼ਿਪ ਆ ਉਹ ਪੂਰੀ ਤਰ੍ਹਾਂ
ਚਾਹੇ ਸਥਾਪਤ ਲੀਡਰਸ਼ਿਪ ਆ ਜਿਹੜੀ ਬਾਦਲ ਦਲ, ਉਹ ਤੋਂ ਅਸੀਂ ਸਿੱਖ ਮੁੱਦਿਆਂ ਦੀ ਆਸ ਨਹੀਂ ਕਰਦੇ। ਉਹਦਾ ਸਮਝੌਤਾ ਸਿੱਖ ਵਿਰੋਧੀ, ਸਿੱਖ ਦੁਸ਼ਮਣ ਤਾਕਤ ਭਾਜਪਾ ਨਾਲ ਆ। ਭਗਵਾਂ ਬ੍ਰਿਗੇਡ ਦੀ ਮੋਦੀ ਆ ਜਿਹੜੀ, ਉਹ ਬਾਦਲ ਦਲ ਵੱਲੋਂ ਦਿਨ ਰਾਤ ਉਹਦਾ ਨਾਮ ਜਪਿਆ ਜਾ ਰਿਹਾ। ਸੋ ਬਾਦਲ ਦਲ ਨੂੰ ਅਸੀਂ ਕਿਸੇ ਵੀ ਤਰ੍ਹਾਂ ਪੰਥਕ ਜਾਂ ਸਿੱਖ ਮੁੱਦਿਆਂ ਦੀ ਰਖਵਾਲੀ ਵਾਲੀ ਗੱਲ ਉਹਦੇ ਤੋਂ ਉਮੀਦ ਨਹੀਂ ਕਰਦੇ, ਨਾ ਉਹਨੂੰ ਅਸੀਂ ਸਿੱਖਾਂ ਦਾ ਹੁਣ ਪ੍ਰਤੀਨਿਧ ਸਮਝਦੇ ਹਾਂ। ਉਸ ਦੇ ਬਾਵਜੂਦ ਸਿੱਖਾਂ ਦੇ ਪ੍ਰਤੀਨਿਧ ਵਜੋਂ ਇਸ ਚੋਣ ਮੈਦਾਨ ਦੇ ਵਿੱਚ ਕੋਈ ਵੀ ਧਿਰ ਜਿਹੜੀ ਉਹ ਵਿਖਾਈ ਨਹੀਂ ਦੇ ਰਹੀ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਸਰ ਇਹ ਵੀ ਜਾਣਨਾ ਚਾਹਾਂਗੇ, ਜਿਵੇਂ ਨਰਿੰਦਰ ਮੋਦੀ ਨੂੰ ਬੀਜੇਪੀ ਨੇ ਹਿੰਦੂਤਵਾ ਦੇ ਕੇਂਦਰ ਬਨਾਰਸ ਤੋਂ ਖੜਾ ਕੀਤਾ ਅਤੇ RSS ਦੇ ਬਹੁਤ ਕਰੀਬੀ ਬੀਜੇਪੀ ਦੇ ਨੇਤਾ ਅਰੁਣ ਜੇਟਲੀ ਨੂੰ ਅੰਮ੍ਰਿਤਸਰ ਤੋਂ ਸੀਟ ਦਿੱਤੀ ਗਈ ਹੈ। ਬਹੁਤ ਗਿਣਤੀ ਹਿੰਦੂਆਂ ਨੂੰ ਅਤੇ ਘੱਟ ਗਿਣਤੀ ਸਿੱਖਾਂ ਨੂੰ ਕੀ ਸੁਨੇਹਾ ਦਿੱਤਾ ਗਿਆ ਇਸ ਸਭ ਤੋਂ, ਇਸ ਬਾਰੇ ਵੀ ਜਾਣਨਾ ਪਾਵੋ। ਦੇਖੋ, ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਬਾਦਲ ਦਲ ਹੈ ਜਿਹੜਾ, ਉਹ ਭਾਜਪਾ ਦਾ ਜਿਹੜੀ ਇਹ ਭਗਵਾਂ ਬ੍ਰਿਗੇਡ ਆ ਸੰਘ, ਉਹਦੇ ਕੁਹਾੜੇ ਦਾ ਇੱਕ ਦਸਤਾ ਬਣਿਆ ਹੋਇਆ ਵਾ ਜਿਹੜਾ ਸਿੱਖ ਵਿਰੋਧੀ ਆ, ਸਿੱਖ ਦੁਸ਼ਮਣ ਆ। ਸੋ ਉਸ ਵੱਲੋਂ ਉਹ ਸਥਾਨ ਜਿਹੜਾ ਸਿੱਖਾਂ ਦਾ ਕੇਂਦਰੀ ਸਥਾਨ ਆ, ਜਿਹੜਾ ਸਿੱਖਾਂ ਦਾ ਸਭ ਤੋਂ ਪਵਿੱਤਰ ਸਥਾਨ ਆ, ਉਸ ਸਥਾਨ ਦੀ ਪ੍ਰਤੀਨਿਧਤਾ ਲਈ ਉਸ ਵਿਅਕਤੀ ਨੂੰ ਚੁਣਿਆ ਗਿਆ ਜਿਹੜਾ RSS ਦਾ ਸਭ ਤੋਂ ਵੱਡਾ ਮੋਹਰਾ। ਸੋ ਮੈਂ ਸਮਝਦਾ ਕਿ ਇਹ ਸਿੱਖਾਂ ਦੇ ਲਈ ਇੱਕ ਚੁਣੌਤੀ ਵੀ ਆ, ਇੱਕ ਵੰਗਾਰ ਵੀ ਆ ਕਿ ਅੱਜ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ, ਸਭ ਤੋਂ ਕੇਂਦਰੀ ਸਥਾਨ ਦੀ ਜੇ ਪ੍ਰਤੀਨਿਧਤਾ ਦਾ ਸਵਾਲ ਪੈਦਾ ਹੋ ਗਿਆ ਕਿ ਉਹਦੇ ਲਈ RSS ਦਾ ਸਭ ਤੋਂ ਵੱਡਾ ਮੋਹਰਾ ਸਾਡੇ ਸਾਹਮਣੇ ਆ ਖੜਾ ਹੋਇਆ, ਤੇ ਸਿੱਖਾਂ ਨੇ ਇਸ ਚੁਣੌਤੀ ਨੂੰ ਕਿਵੇਂ ਸਵੀਕਾਰ ਕਰਨਾ। ਭਾਵੇਂ ਕਿ ਜਿਹੜੇ ਬੀਤੇ ਰਾਤ ਇੱਕ ਚੋਣ ਸਮੀਕਰਨ ਬਦਲੇ ਨੇ, ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਤੋਂ ਆਪਣਾ ਉਮੀਦਵਾਰ ਐਲਾਨਿਆ ਗਿਆ, ਉਸ ਤੋਂ ਬਾਅਦ ਹਾਲਾਤ ਕੀ ਰੁਖ ਲੈਂਦੇ ਨੇ, ਸਿੱਖ ਉੱਥੇ ਕੀ ਉਹਦੀ ਪ੍ਰਤੀਕਿਰਿਆ ਦਿੰਦੇ ਨੇ, ਇਹ ਹੁਣ 1-2 ਦਿਨਾਂ ਦੇ ਵਿੱਚ ਗੱਲ ਸਾਹਮਣੇ ਆ ਜਾਊਗੀ। ਪਰੰਤੂ ਜਿੱਥੋਂ ਤੱਕ ਮੈਂ ਸਮਝਦਾ ਕਿ ਸਭ ਤੋਂ ਸਾਡੇ ਲਈ ਵੱਡੀ ਸਿੱਖ ਕੌਮ ਲਈ ਵੰਗਾਰ ਤੇ ਚੁਣੌਤੀ ਆ ਕਿ ਅਸੀਂ ਸੰਘ ਪਰਿਵਾਰ ਦਾ ਜਿਹੜਾ ਮੋਹਰਾ ਹੈ ਉਹਨੂੰ ਆਪਣੇ ਸਭ ਤੋਂ ਮਹਾਨ ਧਾਰਮਿਕ ਕੇਂਦਰੀ ਸਥਾਨ ਦਾ ਪ੍ਰਤੀਨਿਧ ਬਣਨ ਦੇਣਾ ਜਾਂ ਨਹੀਂ। ਸੋ ਇਹ ਸਭ ਤੋਂ ਵੱਡੀ ਚੁਣੌਤੀ ਇਸ ਸਮੇਂ ਕੌਮ ਦੇ ਸਾਹਮਣੇ ਆ ਕੇ ਖੜੀ ਹੈ। ਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ ਬਾਕੀ ਪੰਥਕ ਮਸਲਿਆਂ ਸੰਬੰਧੀ ਵੀ ਥੋੜੀ ਜਾਣਕਾਰੀ ਲੈਣਾ ਚਾਹਾਂਗੇ। ਜਿਵੇਂ ਪਿਛਲੇ ਦਿਨੀ ਅੰਮ੍ਰਿਤਸਰ ਵਿੱਚ ਪੰਡਾਰੀ ਪੁਲ ਤੇ ਧਰਨੇ ਤੇ ਬੈਠੇ ਇੱਕ ਗਰੁੱਪ ਨੇ ਇੱਕ ਸਿੱਖ ਨੌਜਵਾਨ ਦੇ ਕੇਸਾਂ, ਦਸਤਾਰ ਅਤੇ ਹੋਰ ਕਕਾਰਾਂ ਦੀ ਬੇਅਦਬੀ ਕੀਤੀ ਅਤੇ ਮਾਰ ਕੁਟਾਈ ਵੀ ਕੀਤੀ। ਇਹ ਕੋਈ ਪਹਿਲੀ ਘਟਨਾ ਨਹੀਂ ਹੈ ਵੀਰ ਜੀ। ਜਿਸ ਤਰ੍ਹਾਂ ਸਿੱਖਾਂ ਨਾਲ, ਸਿੱਖਾਂ ਦੇ ਹੋਮਲੈਂਡ ਪੰਜਾਬ ਵਿੱਚ ਇਹੋ ਜਿਹੀਆਂ ਘਟਨਾ ਵਾਪਰਨੀਆਂ ਹੁਣ ਆਮ ਜਿਹੀ ਗੱਲ ਹੋ ਗਈ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਸ ਤਰ੍ਹਾਂ ਗੱਲ ਕੀਤੀ ਜਾਂਦੀ ਆ ਕਿ ਰਾਜ ਬਿਨਾਂ ਨਾ ਧਰਮ ਚਲੇ ਹਨ, ਧਰਮ ਬਿਨਾਂ ਸਭ ਦਲੇ ਮਿਲੇ, ਸੋ ਸਾਰੀਆਂ ਗੱਲਾਂ ਨੇ ਜਦੋਂ ਤੁਹਾਡੇ ਕੋਲ ਤੁਸੀਂ ਰਾਜਸੀ ਸ਼ਕਤੀ ਤੋਂ ਸ਼ਕਤੀ ਵਿਹੀਨ ਹੋ ਜਾਂਦੇ ਹੋ, ਤੁਹਾਡੇ ਕੋਲ ਰਾਜਸੀ ਸ਼ਕਤੀ ਨਹੀਂ ਰਹਿੰਦੀ, ਰਾਜਸੀ ਧਿਰ ਜਿਹੜੀ ਉਹ ਤੁਹਾਡਾ ਦੁਸ਼ਮਣ ਬਣ ਕੇ ਖੜੀ ਹੋ ਜਾਂਦੀ ਆ, ਉਸ ਤੋਂ ਬਾਅਦ ਅਜਿਹੀਆਂ ਘਟਨਾਵਾਂ ਨੇ ਜਿਹੜੀਆਂ ਉਹ ਵਾਪਰਨੀਆਂ ਕੁਦਰਤੀ ਨੇ। ਸੋ ਬਾਦਲ ਦਲ ਵੱਲੋਂ ਜਿਹੜੀ ਇਸ ਸਮੇਂ ਪੰਜਾਬ ਦੀ ਸਰਕਾਰ ਆ, ਉਸਨੇ ਹਮੇਸ਼ਾ ਉਹਨਾਂ ਤਾਕਤਾਂ ਨੂੰ ਜਿਹੜੀਆਂ ਸਿੱਖ ਦੁਸ਼ਮਣ ਤਾਕਤਾਂ ਨੇ, ਜਿਹੜੀਆਂ ਸਿੱਖਾਂ ਦੇ ਵਿਰੁੱਧ ਡਟ ਕੇ ਖੜਦੀਆਂ ਨੇ, ਸਿੱਖਾਂ ਤੇ ਜੋ ਵੀ ਅਤਿਆਚਾਰ ਆ ਉਹਦੇ ਵਿੱਚ ਹਿੱਸਾ ਲੈਂਦੀਆਂ ਨੇ, ਹਮੇਸ਼ਾ ਉਹਦੀ ਪੁਸ਼ਤ ਬਣਾਈ ਕੀਤੀ ਆ, ਉਹਨਾਂ ਨੂੰ ਥਾਪੜਾ ਦਿੱਤਾ। ਤੇ ਦੂਸਰੇ ਪਾਸੇ ਸਿੱਖਾਂ ਦਾ ਜੇ ਉਹਨਾਂ ਨਾਲ ਟਕਰਾਅ ਹੋਇਆ ਤਾਂ ਸਿੱਖਾਂ ਤੇ ਸਰਕਾਰ ਦਾ ਤਸ਼ੱਦਦ ਆ ਜਿਹੜਾ ਉਹ ਵੀ ਚੱਲਿਆ। ਸੋ ਇਹ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਇਹਨਾਂ ਤਾਕਤਾਂ ਨੂੰ ਉਤਸ਼ਾਹਿਤ ਕਰਦੀਆਂ ਨੇ ਤੇ ਅੱਜ ਜੋ ਕੁਝ ਪੰਜਾਬ ਤੋਂ ਬਾਹਰ ਵਾਪਰਦਾ ਸੀ, ਅੱਜ ਉਹ ਪੰਜਾਬ ਵਿੱਚ ਵੀ ਵਾਪਰ ਲੱਗ ਪਿਆ ਕਿ ਸਿੱਖਾਂ ਦੀ ਦਿਨ ਦਿਹਾੜੇ ਉਹਨਾਂ ਦੇ ਕੇਸਾਂ ਦੀ ਬੇਅਦਬੀ ਹੁੰਦੀ ਆ, ਉਹਨਾਂ ਦੇ ਧਾਰਮਿਕ ਚਿੰਨ੍ਹ ਦੀ ਬੇਅਦਬੀ ਹੁੰਦੀ ਆ, ਪਰੰਤੂ ਉਸ ਦੇ ਬਾਵਜੂਦ ਪੰਜਾਬ ਦੇ ਵਿੱਚ ਕੋਈ ਪ੍ਰਤੀਕਿਰਿਆ ਨਹੀਂ ਹੁੰਦੀ। ਸੋ ਮੈਂ ਸਮਝਦਾ ਕਿ ਇਹ ਵੀ ਸਾਡੇ ਲਈ ਜਿਹੜੀ ਕੌਮ ਜਿਸ ਨੂੰ ਦਸ਼ਮੇਸ਼ ਪਿਤਾ ਨੇ ਸਿੰਘਾਂ ਦੀ ਕੌਮ ਬਣਾਇਆ ਸੀ, ਅੱਜ ਇੰਨੀ ਨਿਮਾਣੀ ਤੇ ਨਤਾਣੀ ਹੋ ਚੁੱਕੀ ਆ ਕਿ ਅਸੀਂ ਅੱਜ ਆਪਣੇ ਕਕਾਰਾਂ ਦੀ ਰੱਖਿਆ ਦੇ ਲਈ ਵੀ ਆਵਾਜ਼ ਬੁਲੰਦ ਕਰਨ ਦੇ ਯੋਗ ਨਹੀਂ ਰਹੇ। ਸੋ ਇਹ ਜਿਹੜੀਆਂ ਸਾਰਾ ਕੁਝ ਵਾਪਰਦਾ ਉਹ ਸਿੱਖ ਦੁਸ਼ਮਣ ਤਾਕਤਾਂ ਨੂੰ ਉਤਸ਼ਾਹਿਤ ਕਰ ਰਿਹਾ ਤੇ ਸਮੇਂ-ਸਮੇਂ ਤੇ ਉਹ ਸਿੱਖਾਂ ਨੂੰ ਨਿਰਉਤਸ਼ਾਹਿਤ ਕਰਨ ਲਈ, ਸਿੱਖਾਂ ਦੀ ਜਿਹੜੀ ਅਣਖ ਹੈ ਉਹਨੂੰ ਵੰਗਾਰਨ ਲਈ ਇਹ ਜਿਹੀਆਂ ਘਟਨਾਵਾਂ ਨੇ ਜਿਹੜੀਆਂ ਉਹ ਨਿਰੰਤਰ ਹੁੰਦੀਆਂ ਰਹਿੰਦੀਆਂ ਨੇ ਤੇ ਜੇ ਇਹ ਮਾਹੌਲ ਇਸੇ ਤਰ੍ਹਾਂ ਜਾਰੀ ਰਿਹਾ ਤੇ ਹੁੰਦੀਆਂ ਵੀ ਰਹਿਣਗੀਆਂ। ਬਿਲਕੁਲ। ਤੇ ਵੀਰ ਜੀ, ਜਿਵੇਂ 2014 ਦੀਆਂ ਪਾਰਲੀਮੈਂਟ ਚੋਣਾਂ ਤੋਂ ਬਾਅਦ ਤੁਸੀਂ ਭਾਰਤ ਵਿੱਚ ਕਿਸ ਕਿਸਮ ਦੇ ਸਿਆਸੀ ਸਿਸਟਮ ਨੂੰ ਉੱਭਰਦਾ ਵੇਖ ਰਹੇ ਹੋ? ਇਸ ਸਮੇਂ ਜਿਹੜੀ ਸਮੁੱਚੇ ਦੇਸ਼ ਦੀ ਜਿਹੜੀ ਰਾਜਸੀ ਤਸਵੀਰ ਸਾਹਮਣੇ ਆ ਰਹੀ ਆ ਕਿ ਭਾਜਪਾ ਤੇ ਉਹਦਾ ਗੱਠਜੋੜ ਆ ਉਹ 200 ਦੇ ਆਸ-ਪਾਸ, 200 ਤੋਂ ਕੁਝ ਉੱਪਰ ਸੀਟਾਂ ਦੀ ਉਮੀਦ ਕੀਤੀ ਜਾਂਦੀ ਆ ਤੇ ਕਾਂਗਰਸ ਆ ਜਿਹੜੀ ਉਹ 100 ਤੋਂ ਥੱਲੇ ਸਿਮਟਦੀ ਵਿਖਾਈ ਦੇ ਰਹੀ ਆ। ਪਰੰਤੂ ਉਸ ਦੇ ਨਾਲ ਜਿਹੜਾ ਤੀਜੀ ਧਿਰ ਵੱਖ-ਵੱਖ ਸੂਬਿਆਂ ਦੀਆਂ ਖੇਤਰੀ ਪਾਰਟੀਆਂ ਨੇ ਉਹ ਵੀ ਸ਼ਕਤੀਸ਼ਾਲੀ ਹੋ ਕੇ ਉੱਭਰਨਗੀਆਂ।
ਤੇ ਦੂਸਰੇ ਪਾਸੇ ਇਹ ਆ ਕਿ ਉਧਰਲੇ ਪਾਸੇ ਜਿਹੜੀਆਂ ਖੇਤਰੀ ਧਿਰਾਂ ਨੇ ਉਹਨਾਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਵਿੱਚ 5-6 ਅਜਿਹੇ ਆਗੂ ਨੇ ਜਿਹੜੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਅੱਖਾਂ ਟਿਕਾਈ ਬੈਠੇ ਨੇ। ਸੋ ਇੱਕ ਬਹੁਤ ਦਿਲਚਸਪ ਉਸ ਤੋਂ ਬਾਅਦ ਖੇਡ ਆ ਜਿਹੜੀ ਪ੍ਰਧਾਨ ਮੰਤਰੀ ਦੀ ਕੁਰਸੀ ਲਈ ਹੋਊਗੀ। ਤੇ ਜੇ ਖੇਤਰੀ ਪਾਰਟੀਆਂ ਉਹਦੇ ਵਿੱਚ ਸਫਲ ਨਹੀਂ ਹੁੰਦੀਆਂ ਤੇ ਫਿਰ ਹੋ ਸਕਦਾ ਕਿ ਕੁਝ ਅਜਿਹੀਆਂ ਧਿਰਾਂ ਵੀ ਨੇ ਜਿਹੜੀਆਂ ਭਾਜਪਾ ਦੇ ਨਾਲ ਸਮਝੌਤਾ ਕਰਕੇ ਮੋਦੀ ਆ ਜਿਹੜਾ ਮੋਦੀ ਦਾ ਸੁਪਨਾ ਭਾਵੇਂ ਨਾ ਪੂਰਾ ਹੋਵੇ ਪਰੰਤੂ NDA ਜਿਹੜੀ ਉਹਦਾ ਗੱਠਜੋੜ ਆ ਜਿਹੜਾ ਉਹਨੂੰ ਹੋ ਸਕਦਾ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਹੁਮਤ ਮਿਲ ਜੇ। ਪਰੰਤੂ ਇਹਦੇ ਲਈ ਦੇਖਣ ਵਾਲੀ ਇਹ ਗੱਲ ਆ ਕਿ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹ 250 ਤੋਂ ਉੱਪਰ ਦਾ ਅੰਕੜਾ ਪਾਰ ਕਰਦੀਆਂ ਨੇ ਜਾਂ ਨਹੀਂ। ਹਾਂਜੀ ਹਾਂਜੀ ਬਿਲਕੁਲ। ਤੇ ਵੀਰ ਜੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੀ ਆਪਣੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਤੁਹਾਨੂੰ ਵਰਗੀ ਸ਼ਖਸੀਅਤਾਂ ਨੂੰ ਅਸੀਂ ਬਾਹਰ ਦੀ ਸਿੱਖ ਸੰਗਤਾਂ ਦੀ ਰੂਬਰੂ ਕਰਵਾਉਂਦੇ ਹਾਂ ਤਾਂ ਕਿ ਸਾਨੂੰ ਪਤਾ ਲੱਗੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ। ਤੇ ਵੀਰ ਜੀ ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84 the now. We'll be right back after a short break.